अस्सलाम वालेकुम। हाँ जी, तो कैसे हैं आप सब? उम्मीद है कि आप सब खैर खैरियत से होंगे, सेहत तबीयत ठीक होगी, बिल्कुल फिट फाट होंगे। तो जी भाई आपका नहा धो के रेडी हो चुका है फुल, और अभी आपके भाई ने जाना है नाश्ता वाश्ता करना है, और नाश्ता वाश्ता करने के बाद आपके भाई ने फिर आज जाना है वापस ऑफिस। आप लोग सोच रहे होंगे कि जी भाई वापस ऑफिस के चक्कर लाई जा रहा है, की रोला भाई का 65,000 बिल सी वो नहीं क्लीयर हो लिया। ਰੌਲਾ ਬਹੁਤਾ ਮੇਰੇ ਬਿੱਲ ਦਾ ਇਹ ਨਹੀਂ ਹੈ। ਰੌਲਾ ਬੇਸਿਕਲੀ ਮੇਰਾ ਇਹ ਵੇ ਕਿ ਮੈਂ ਜਿਹੜਾ ਨਾ ਮੀਟਰ ਮੇਰਾ ਚੇਂਜ ਹੋ ਗਿਆ ਸੀ ਜੁਲਾਈ ਦੇ ਵਿੱਚ, ਠੀਕ ਹੈ। ਜੁਲਾਈ 'ਚ ਮੀਟਰ ਮੇਰਾ ਚੇਂਜ ਹੋ ਗਿਆ ਤੇ ਅਜੇ ਤੱਕ ਮੇਰੇ ਮੀਟਰ ਨੂੰ ਨਵੇਂ ਮੀਟਰ ਨੂੰ ਵੀ ਉਹਨਾਂ ਨੇ ਕੋਡ ਲਾ ਛੱਡਿਆ, ਠੀਕ ਹੈ। ਤੇ ਮੈਨੂੰ ਬਿੱਲ ਭੇਜ ਰਹੇ ਨੇ ਪਿਛਲੇ ਸਾਲ ਵਾਲਾ। ਉਸ ਤੋਂ ਬਾਅਦ ਮੇਰਾ ਮੀਟਰ ਅਜੇ ਤੱਕ ਨਾ ਅਪਡੇਟ ਨਹੀਂ ਹੋਇਆ, ਮਤਲਬ ਖਾਤਿਆਂ ਦੇ ਵਿੱਚ ਮੇਰਾ ਇਹ ਨਹੀਂ ਸ਼ੋ ਹੋ ਰਿਹਾ ਕਿ ਮੇਰੇ ਮੀਟਰ ਨਵਾਂ ਲੱਗਿਆ, ਠੀਕ ਹੈ। ਮੈਨੂੰ ਪਿਛਲੇ ਸਾਲ ਜੋ ਮੈਂ ਯੂਨਿਟ ਸਾੜੇ ਸੀਗੇ ਉਹ ਹਰ ਮੰਥ ਦੇ ਹਿਸਾਬ ਨਾਲ ਭੇਜੀ ਜਾ ਰਹੇ ਨੇ। ਇਹ ਜਿਹੜੇ ਯੂਨਿਟ ਨੇ ਮੇਰੇ ਜਮ੍ਹਾਂ ਹੋਈ ਜਾ ਰਹੇ ਨੇ, ਠੀਕ ਹੈ। ਤੇ ਕੱਲ ਨੂੰ ਅਗਲੇ ਮਹੀਨੇ ਵੀ ਇਹਨਾਂ ਨੇ ਇਸ ਤਰ੍ਹਾਂ ਮੈਨੂੰ ਰੌਲਾ ਪਾਉਣਾ ਤੇ ਉਹਨਾਂ ਤੋਂ ਅਗਲੇ ਮਹੀਨੇ ਵੀ ਇਸ ਵਜ੍ਹਾ ਤੋਂ ਮੈਂ ਜਿਹੜਾ ਨਾ ਡੇਲੀ ਦੇ ਚੱਕਰਾਂ ਤੇ ਚੱਕਰ ਲਗਾ ਰਿਹਾ ਕਿ ਕਿਸੇ ਤਰੀਕੇ ਮੇਰਾ ਬਾਬਾ ਜੀ ਮਸਲਾ ਹੱਲ ਹੋ ਜਾਏ। ਹਾਲਾਂਕਿ ਕੰਮ ਕੋਈ ਏਡਾ ਨਹੀਂ ਹੈ, ਸਿਰਫ ਮੀਟਰ ਦਾ ਨੰਬਰ ਅਪਡੇਟ ਕਰਨਾ ਹੈ ਤੇ ਮੈਨੂੰ ਨਾਲ ਰਿਪੋਰਟ ਦੇਣੀ, ਲੇਕਿਨ ਇਹ ਹੈ ਕਿ ਬਸ ਚੱਕਰ ਪਵਾ ਰਹੇ ਨੇ, ਸਰਕਾਰੀ ਖਾਤੇ 'ਚ ਕੰਮ ਪਿਆ ਆ। ਇਹ ਸੀਨ ਛੋਟਾ ਜਿਹਾ। ਚਲੋ ਜੀ, ਨਹਾ ਧੋ ਕੇ ਕੱਪੜੇ ਆਪਾਂ ਚੇਂਜ ਕਰ ਲਏ ਨੇ ਤੇ ਹਿਸਟਰੀ ਵਿਸਤਰੀ ਕਰਕੇ ਭਾਈ ਤੁਹਾਡੇ ਨੇ ਤੇ ਨਾਸ਼ਤਾ ਵਾਸ਼ਤਾ ਆਪਣਾ ਅੱਧਾ ਕੁ ਬਣਿਆ ਪਿਆ। ਬਾਕੀ ਬੇਬੇ ਵੇਟ ਕਰ ਰਹੀ ਸੀ ਕਿ ਕਿਸ ਟਾਈਮ ਜਿਹੜਾ ਨਾ ਮੈਂ ਨਹਾ ਧੋ ਕੇ ਫ੍ਰੀ ਹੋਣਾ ਤੇ ਨਾਸ਼ਤਾ ਕਰਦੇ ਹਾਂ। ਤੇ ਟਾਈਮ ਹੋ ਗਿਆ ਜੀ ਆਪਣਾ 10 ਵਜੇ ਦਾ, 10 ਵੱਜ ਚੁੱਕੇ ਨੇ। ਹੁਣ ਨਾਸ਼ਤਾ ਕਰਦੇ ਹਾਂ, ਨਾਸ਼ਤਾ ਕਰਨ ਤੋਂ ਬਾਅਦ ਨਿਕਲਦੇ ਹਾਂ ਤੇ ਬੇਬੇ ਨਾਲ ਕਰ ਲਈ ਸਲਾਮ ਦਾ। ਯੈਸ ਸਰ, ਸਵੇਰ ਗਾਣੇ ਸੁਣੀ ਜਾ ਰਹੇ ਜੀ ਅੱਜ ਸਾਹਿਬ। ਹਾਂਜੀ, ਸੂਟ ਵੇਖਾਂ ਆ ਗਾਣਾ ਹੀ ਹੈ, ਉਹਨਾਂ ਨੇ ਲਾ ਦਿੰਦੇ ਨੇ ਨਾਲ। ਕੀ ਹਾਲ ਨੇ? ਸਿਹਤ ਤਬੀਅਤ ਠੀਕ ਹੈ? ਸ਼ੁਕਰ ਹੈ ਅੱਲਾਹ ਤਾਲਾ ਤੇ ਘੰਟਾ ਹੋ ਗਿਆ ਨਾਸ਼ਤਾ ਬਣੇ ਨੂੰ। ਘੰਟਾ ਹੋ ਗਿਆ? ਠੀਕ ਹੈ। ਅਬ ਲੋਕ ਦੇ ਚੱਕਰਾਂ ਦੇ ਵਿੱਚ ਤਾਂ ਨਾ ਖਾਣਾ ਪੀਣਾ ਖਰਾਬ ਕਰੇ। ਉਹ ਵਲੌਗ ਤੇ ਹਜੇ ਮੈਂ ਸ਼ੁਰੂ ਕੀਤਾ। ਵਲੌਗ ਵਿਚਾਰਾ ਦਾ ਕੀ ਕਸੂਰ, ਮੈਂ ਤੇ ਜੇ ਨਹਾ ਧੋ ਕੇ ਕੱਪੜੇ ਚੇਂਜ ਕੀਤੇ ਨੇ, ਹੁਣ ਕੱਪੜੇ ਤੇ ਚੇਂਜ ਕਰਨੇ ਸੀ ਨਾ। ਵਲੌਗ ਨਾ ਵੀ ਸ਼ੁਰੂ ਕਰਦਾ, ਮੈਂ ਫਿਰ ਵੀ ਜਾਣਾ ਸੀ। ਠੰਡੀ ਹੋ ਗਈ ਚਾਹ, ਠੰਡੀ ਹੋ ਗਈ ਪਾਣੀ, ਠੰਡਾ ਹੋ ਗਿਆ। ਉਹ ਰੋਜ਼ ਦਾ ਇਹੀ ਤਮਾਸ਼ਾ ਵਾ। ਤੇ ਚੰਗੀ ਗੱਲ ਨਹੀਂ ਹੈ। ਮੈਂ ਪਤਾ ਕੀ ਕਰਨਾ ਆਪ ਖਾ ਪੀ ਲਿਆਗਾ, ਤੂੰ ਜਦੋਂ ਮਰਜ਼ੀ ਖਾਂਦਾ ਪਿਆ। ਇਹ ਵੀ ਗੱਲ ਠੀਕ ਹੈ। ਚਲੋ ਫਿਰ ਜਲਦੀ ਨਾਲ ਐਸੇ ਖੁਸ਼ੀ ਦੇ ਚੁੱਟ ਕੇ ਨਾਸ਼ਤਾ ਪਾਓ। ਨਾਸ਼ਤੇ 'ਚ ਅੱਜ ਕੀ ਹੈ ਜੀ? ਅੱਜ ਆਪਣੇ ਘਰੇ ਨੇ ਗੁੜ ਵਾਲੇ ਚਾਵਲ। ਆਏ ਕੀ ਬਾਤ ਹੈ! ਅੱਜ ਤੁਹਾਡਾ ਭਰਾ ਖਾਏਗਾ ਗੁੜ ਵਾਲੇ ਚਾਵਲ, ਠੀਕ ਹੈ। ਦਹੀਂ ਪਾ ਕੇ ਸੁਬਹ ਮਾਸ਼ਾਅੱਲਾ ਚਾਸਨੀ ਆ ਜਾਏਗੀ। ਇਹ ਚੈੱਕ ਕਰੋ ਨਾ ਜ਼ਰਾ, ਆਏ ਹਾਏ ਹਾਏ। ਗੁੜ ਵਾਲੇ ਚਾਵਲ, ਗਿਰੀਆਂ ਬਦਾਮ ਪਾ ਕੇ ਉੱਤੇ ਦਹੀਂ ਪਾਇਆ ਹੋਇਆ ਤੇ ਸੁਬਹ ਬੰਦਾ ਖਾਵੇ, ਆਏ ਹਾਏ। ਬਸ ਚੱਸਾਂ ਲਈ ਜਾਓ, ਨਾਸ਼ਤੇ ਦੀਆਂ ਚੱਸਾਂ ਲਈ ਜਾਓ ਤੁਸੀਂ। ਸ਼ੁਕਰ ਅਲਹਮਦੁਲਿਲਾ। ਚਲੋ ਜੀ, ਨਾਸ਼ਤਾ ਵਗੈਰਾ ਕਰ ਲਿਆ ਆਪਾਂ ਤੇ ਹੁਣ ਆਪਾਂ ਨਿਕਲੀਏ, ਠੀਕ ਹੈ। ਮਾਂ ਜੀ ਅੱਲਾ ਦੇ ਹਵਾਲੇ। ਹੁਣ ਮੈਂ ਜਾ ਰਿਹਾ, ਹੁਣ ਨਿਕਲੀਏ ਯਾਰ, ਚਲੀਏ। ਕਿਉਂਕਿ 9:30 ਵਜੇ ਮੈਂ ਪਹੁੰਚਣਾ ਸੀ ਤੇ 9:30 ਵਜੇ ਤੁਹਾਡਾ ਭਰਾ ਸੁੱਤਾ ਵਾ ਉੱਠਿਆ। ਤੇ ਹੁਣ ਨਾਸ਼ਤਾ ਵਗੈਰਾ ਕਰਕੇ ਇਸ ਟਾਈਮ ਹੋ ਗਏ ਨੇ 10:30 ਦਾ ਟਾਈਮ। ਤੇ ਹੁਣ ਨਿਕਲੀਏ, ਉੱਥੇ ਜਾ ਕੇ ਪਹੁੰਚਦੇ ਹਾਂ, ਵੇਖਦੇ ਹਾਂ ਕਿ ਕੀ ਸੂਰਤ ਹਾਲ ਅੱਜ, ਕੀ ਬਣਦਾ ਕਿ ਕੀ ਨਹੀਂ ਬਣਦਾ। ਗਰਮੀ ਬਾਹਰ ਯਾਰ ਬਹੁਤ ਜ਼ਿਆਦਾ ਹੀ ਪਈ ਤੇ ਹਵਾ ਸ਼ਵਾ ਨਹੀਂ ਚੱਲ ਰਹੀ, ਠੀਕ ਹੈ। ਉਹ ਸੱਪ ਨਹੀਂ ਸੱਪ ਨਹੀਂ ਹੈ, ਦੂਸਰਾ ਕੋਡ ਕਰ ਲਾ ਕਾਜ ਵੜ। 3 hours later ਤੇ ਜੀ ਬਹੁਤ ਜ਼ਿਆਦਾ ਜ਼ਲੀਲ ਤੇ ਖੱਜਲ ਖਵਾਰ ਹੋ ਕੇ ਹੁਣ ਵਾਪਸ ਆ ਗਏ ਹਾਂ ਘਰ, ਠੀਕ ਹੈ। ਤੇ ਮਸਲਾ ਕੁਛ ਸੁਲਝ ਤੇ ਗਿਆ ਹੈ, ਲੇਕਿਨ ਮਸਲਾ ਸੁਲਝਿਆ ਕੀ ਹੈ ਕਿ ਹੁਣ ਐਤਕੀ ਹੋਰ ਵੀ ਜ਼ਿਆਦਾ ਅੱਗੇ ਤੇ 65,000 ਕਰੋੜ ਹੁਣ ਹੋਰ ਵੀ ਜ਼ਿਆਦਾ ਹੋਏਗਾ। ਹੁਣ ਮੈਂ ਦੱਸਦਾ ਤੁਹਾਨੂੰ, ਲੇਕਿਨ ਮੋਟਰਸਾਈਕਲ ਅੰਦਰ ਕਰਕੇ ਪਹਿਲੇ ਪਾਣੀ ਪੀ ਲਾਂ, ਬਹੁਤ ਗਰਮੀ ਬਾਹਰ ਯਾਰ। ਇੱਕ ਦਫਾ ਕਰੰਟ ਯੂਨਿਟ ਤੇ ਵੇਖ ਲਿਆ, ਕਰੰਟ ਕਿੰਨੇ ਸੜੇ ਪਏ। ਇਹ ਮੀਟਰ ਹੁਣ ਜਿੱਦਣ ਚੈੱਕ ਕੀਤੇ ਉਦੋਂ 950 ਸੀ, ਹੁਣ ਦੇ ਵੇਖ ਲਈਏ ਕਿੱਥੇ ਪਹੁੰਚੇ ਪਏ ਨੇ ਕਰੰਟ। ਉਹ ਤੇਰੀ ਖੈਰ 1118 ਹੋਏ ਪਏ ਨੇ ਕਰੰਟ ਤੇ, 1118 ਬੜਾ ਭੱਜਦਾ ਪਿਆ। ਤੇ ਜਿੱਦਣ ਮੈਂ ਪਹਿਲੇ ਚੈੱਕ ਕੀਤੇ ਉਦੋਂ 950 ਸੀ ਤੇ ਅੱਜ 1118 ਯੂਨਿਟ ਸੜੇ ਪਏ ਨੇ ਨਵੇਂ। ਵਾਕਈ ਉਦੋਂ ਆਵਾਮ ਨੇ ਬੜੀ ਨੇ ਕਿਹਾ ਸੀ ਕਿ ਜੀ ਇਹ ਨਵਾਂ ਮੀਟਰ ਜਿਹੜਾ ਨਾ ਬਹੁਤ ਫਾਸਟ ਚੱਲਦਾ ਸੀ, ਨਵਾਂ ਮੀਟਰ ਲਵਾਇਆ। ਤੇ ਵਾਕਈ ਬਾਬਾ ਜੀ ਜਿਹੜਾ ਨਵਾਂ ਮੀਟਰ ਹੈ ਨਾ, ਹੁਣ ਨਵੇਂ ਜਿਹੜੇ ਲੱਗ ਰਹੇ ਪਏ ਨੇ ਬਹੁਤ ਹੀ ਤੇਜ਼ ਚੱਲਦੇ। ਇੰਨਾ ਕੁਛ ਚਲਾਇਆ ਵੀ ਨਹੀਂ ਤੇ ਫਿਰ ਵੀ ਭੱਜੀ ਜਾ ਰਿਹਾ, ਫੁੱਲ ਸਪੀਡਾਂ 'ਚ ਨਿਕਲੀ ਜਾ ਰਿਹਾ, ਹੱਥੋਂ ਨਿਕਲੀ ਜਾ ਰਿਹਾ। ਮਤਲਬ ਕੀ ਹੁੰਦਾ ਪਿਆ? ਮਤਲਬ 1118 ਯੂਨਿਟ ਸੜੇ ਪਏ ਨੇ ਨਵੇਂ ਮੀਟਰ ਤੇ। ਚੱਲਣ ਕੀ ਡਿਆ ਪੱਖਾ? ਪਤਾ ਨਹੀਂ ਕੀ ਚੱਲਣ ਡਿਆ, ਸਮਝ ਤੋਂ ਬਾਹਰ ਹੋਇਆ ਪਿਆ ਕੰਮ ਕਿ ਇੰਨੇ ਯੂਨਿਟ ਕਿਵੇਂ ਸੜੀ ਜਾਂਦੇ ਨੇ। ਬਹੁਤ ਸਪੀਡ ਨਾਲ ਚੱਲਦਾ ਪਿਆ ਨਵਾਂ ਮੀਟਰ ਤੇ ਉਧਰ ਲੈਣ ਲੱਗਿਆ ਵੇਖਣਾ ਸੀ ਕੀ ਬੜਾ ਲੈਣ ਲੱਗਿਆ ਕਿ ਜਿਹੜਾ ਮੀਟਰ ਸਰਕਾਰੀ ਉਹੀ ਮੀਟਰ ਲੱਗਣਾ, ਜਿਹੜੇ ਗਵਰਨਮੈਂਟ ਨੇ ਬਣਾਏ ਉਹੀ ਲੱਗਣੇ ਨੇ। ਇੱਕ ਹੀ ਤਰ੍ਹਾਂ ਦੇ ਨੇ, ਗਵਰਨਮੈਂਟ ਬਣਾ ਰਹੀ ਹੈ। ਕਿਹੜਾ ਉੱਥੇ ਹੈ ਕਿ ਫਲਾਨੀ ਕੰਪਨੀ ਦਾ ਫਲਾਨੀ ਦਾ ਤੁਸੀਂ ਤੇ ਪੈਸੇ ਦੇਣ ਨਾਲ ਮੀਟਰ ਦੇ ਦੇਣਾ ਬਸ। ਰੜੀ ਨਿਕਲੇ ਜੀ ਹਕੂਮਤ ਦੀ ਪਰਾਂ ਲੈਣ ਮਗਰੋਂ ਸਾਡੇ ਜਾਨ ਨਹੀਂ ਛੁੱਟਦੀ ਪਈ ਨਾ ਉਤਰਿਆ। ਕਹਿੰਦੇ ਰਿਆਸਤ ਮਾਂ ਹੁੰਦੀ ਤੇ ਰਿਆਸਤ ਨੂੰ ਕੁਝ ਕਹਿਣਾ ਚਾਹੀਦਾ। ਇੱਥੇ ਤੇ ਰਿਆਸਤ ਲਈ ਦੀ ਖਲੋਤੀ ਬਈ, ਰਿਆਸਤ ਲਈ ਦੀ ਖਲੋਤੀ। ਰੋਟੀ ਦੀ ਮੁਰਕੀ ਤਰਸ ਖਾਣੇ। ਹੁਣ ਪਹਿਲੇ ਬਿੱਲ ਜੁਰਮਾਨੇ ਪਾ ਕੇ 65,000 ਸੀ, ਠੀਕ ਹੈ। ਤੇ ਹੁਣ ਅੱਜ ਹੋਇਆ, ਹੁਣ ਇਹ ਜਿਹੜੇ ਯੂਨਿਟ ਸੜੇ ਪਏ ਨੇ ਇਹ ਵੀ ਉਹਨਾਂ ਨੇ ਠੋਕਣੇ ਨੇ। ਇਹ ਠੋਕ ਕੇ ਤੇ ਕੰਮ ਤੇ ਲੱਖ ਤੇ ਪਹੁੰਚਾਇਆ ਪਿਆ ਉਹਨਾਂ ਨੇ, ਲੱਖੋਂ ਟੱਪਿਆ ਪਿਆ ਕੰਮ ਜੋ ਹਿਸਾਬ ਲੱਗਦਾ ਪਿਆ। ਹੁਣ ਅੱਜ MCO ਫੀਡ ਹੋ ਗਿਆ ਤੇ ਹੁਣ ਜਿਹੜਾ ਨਾ ਮੰਡੇ ਵਾਲੇ ਦਿਨ ਬਿੱਲ ਮਿਲੇਗਾ।
ਹੁਣ ਦੇਖੋ ਉਹਦੇ ਤੇ ਮੰਡੇ ਵਾਲੇ ਦਿਨ ਜਾਂ ਕੀ ਕੈਲਕੂਲੇਸ਼ਨ ਕਰਕੇ ਦੇ ਮਤਲਬ ਦਿਮਾਗ ਖਰਾਬ ਹੋਇਆ ਪਿਆ। ਉਤੋਂ ਬਾਹਰ ਗਰਮੀ, ਉਤੋਂ ਸਰਕਾਰੀ ਦਫ਼ਤਰਾਂ ਦੇ ਚੱਕਰ, ਕਦੀ ਇੱਧਰ ਜਾ ਕਦੀ ਉੱਧਰ ਜਾ, ਉਧਰ ਫਲਾਣੇ ਕੋ ਚਲ ਜਾ, ਫਲਾਣੇ ਕੋ ਚਲ ਜਾ, ਫਲਾਣੇ ਕੋ ਚਲ ਜਾ, ਮਤਲਬ ਸਮਝੋ ਬਾਹਰ ਹੋਇਆ ਪਿਆ। ਤੇ ਗੱਲ ਨਹੀਂ 4 ਤਰੀਕ ਦਾ ਮੈਂ ਲੱਗਿਆ ਮਤਲਬ ਐਂ ਜੀ ਭੱਜ ਭਜੇ ਲੱਗੇ ਪਰ ਸਮਝੋ ਬਾਹਰ ਹੋਇਆ ਪਿਆ ਕਿ ਹਾਲਾਂਕਿ ਇੱਕ ਛੋਟਾ ਜਿਹਾ ਕੰਮ ਆ ਤੇ ਉਹ ਇਹਦੇ ਦੇ ਵਿੱਚ ਕੋਈ ਹਾਲਾਂਕਿ 2 ਬੰਦਿਆਂ ਦਾ ਕੰਮ ਉਹਨਾਂ ਦਾ ਹੀ ਹੈ ਕਿਉਂਕਿ ਉਹਨਾਂ ਦੀ ਜੋਬ ਆ, ਤੁਸੀਂ ਜਾ ਕੇ ਦੇਣਾ, ਉਹਨਾਂ ਦਾ ਕੰਮ ਆਪੇ ਕਰ ਦੱਸਣਾ ਪੈਂਦਾ ਜੀ ਇਹ ਕੰਮ ਇੰਜ ਕਿਉਂ ਨਹੀਂ ਹੋਇਆ, ਅੱਛਾ ਕਰਦੇ ਆ, ਫੜਾ ਦਿਓ, ਕਰ ਦਿਆਂਗੇ ਦੁਬਾਰਾ ਫਿਰ ਜਦੋਂ ਜਿਹੜੇ ਮਾਲਕ ਬਣੇ ਬੈਠੇ ਆ ਮੁਲਕ ਦੇ ਉਹ ਉਹਨਾਂ ਦੀ ਭਰਿੰਦੀ ਨਹੀਂ ਕਿਤੇ ਇਹਨਾਂ ਦੀ ਕਿੱਥੋਂ ਭਰਿੰਜੂਗੀ। ਇੰਜ ਹੀ ਕੰਮ ਹੋਇਆ ਜਿਹੜੀ ਗੱਲ ਹੈ ਅਸੀਂ ਤਾਂ ਰਗੜੇ ਹੋਏ ਆ। ਵੇਖਣ ਵਾਲੇ ਕਹਿੰਦੇ ਖਰੇ ਏਸੀ ਚੱਲਦੇ ਤੇ ਕੀ ਇੱਕ ਅੱਧਾ ਏਸੀ ਲੱਗਾ ਉਹ ਅਸੀਂ 24 ਘੰਟਿਆਂ 'ਚ ਇੱਕ ਵਾਰੀ ਨਹੀਂ ਚਲਾਉਂਦੇ ਤੇ ਆ ਕਿਤੇ ਵੀਡੀਓ ਬਣਾਉਣ ਦੇ ਸ਼ੌਕ 'ਚ ਕਿਤੇ ਪੂਰਾ ਚਲਾ ਲਈਏ ਨਹੀਂ ਤਾਂ ਪੰਗਰ ਕੇ ਸਾਰੀ ਰਾਤ ਵੀ ਸਾਰਾ ਦਿਨ ਵੀ ਤੇ ਉਹ ਪਤਾ ਨਹੀਂ ਮੈਨੂੰ ਤਾਂ ਕੋਈ ਸਮਝ ਨਹੀਂ। ਉਹ ਵੇਖਣ ਵਾਲੇ ਕਹਿੰਦੇ ਨੇ ਪਤਾ ਨਹੀਂ ਏਸੀ ਚਲਾਉਂਦੇ ਕਿੰਨਾ ਚਲਾਉਂਦੇ, ਏਸੀ ਸਿਰਫ ਕੋਈ 2-3 ਘੰਟੇ ਚੱਲਦਾ, ਨਹੀਂ ਤੋਂ ਜ਼ਿਆਦਾ ਨਹੀਂ, ਰਾਤ ਨੂੰ ਚੱਲਦਾ ਸੀ ਉਹ ਵੀ ਹੁਣ ਨਹੀਂ ਚੱਲਦਾ। ਹੁਣ ਤੇ ਮਹੀਨਾ ਹੋ ਗਿਆ ਜਦੋਂ ਦਾ ਬਿੱਲ ਵੇਖਿਆ ਹੁੰਦਾ ਤੇ ਚਲਾਉਣੇ ਬੰਦ ਕਰਤਾ, ਏਸੀ ਦਾ ਨਾਂ ਲੈਣਾ ਬੰਦ ਕਰ ਛੱਡਿਆ। 1 ਮਹੀਨਾ ਚਲਾਇਆ ਪੂਰੀ ਗਰਮੀ ਦੇ ਵਿੱਚੋਂ 1 ਮਹੀਨਾ ਚਲਾਇਆ ਉਹ ਵੀ ਰਾਤ ਨੂੰ। ਯਾਰ ਇੱਕੋ ਦਫਾ ਹਨੇਰੀ ਆ ਗਈ ਅਚਾਨਕ, ਇੱਕੋ ਦਫਾ ਦਰਵਾਜ਼ੇ ਠੱਕ ਵੱਜੇ ਨੇ ਤੇ ਜਿਹੜਾ ਉੱਠਦੇ ਬਸ ਮੈਂ ਇੱਕ ਛੋਟਾ ਜਿਹਾ ਕੰਮ ਕਰ ਰਿਹਾ ਸੀ, ਮੈਂ ਕਿਹਾ ਉੱਠਦਾ ਤੇ 2-4 ਮਿੰਟ ਪਹਿਲੇ ਦੀ ਗੱਲ ਹੈ ਹਨੇਰੀ ਤੋਂ ਬਾਅਦ ਬਾਰਿਸ਼ ਆ ਕੇ ਤੇ ਬਾਰਿਸ਼ ਵੀ ਘੱਟ ਗਈ। ਬੱਚਿਆਂ ਨੇ ਨਹਾ ਵੀ ਲਿਆ, ਬੱਚਿਆਂ ਨੇ ਨਹਾ ਨੂ ਕੇ ਇੰਜੋਏ ਵੀ ਕਰ ਲਿਆ, ਕਣੀਆਂ ਖਤਮ ਵੀ ਹੋ ਗਈਆਂ। ਚੈੱਕ ਕਰੋ ਚੰਗਾ ਤਾਜ਼ਾ ਮੀਂਹ ਪੈ ਗਿਆ। ਬਹੁਤ ਜ਼ਿਆਦਾ ਗਰਮੀ ਸੀ ਅੱਜ ਤੇ ਗਰਮੀ ਵੀ ਘਟ ਗਈ ਇਸੇ ਬਹਾਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ। ਦੁਪਹਿਰ ਦਾ ਮੈਂ ਗਿਆ ਉਧਰੋਂ ਆਇਆ ਜਿਸ ਟਾਈਮ ਇੰਤਹਾ ਦੀ ਗਰਮੀ ਸੀ ਤੇ ਹੁਣ ਗਰਮੀ ਵੀ ਘਟ ਗਈ ਕੁਛ ਇਸੇ ਬਾਜ ਤੋਂ। ਬਾਰਿਸ਼ ਆ ਗਈ, ਬੱਦਲ ਆ ਗਏ, ਪਹਿਲੇ ਹਨੇਰ ਹੋ ਗਿਆ ਥੋੜਾ ਜਿਹਾ 2-4 ਮਿੰਟ, ਉਸ ਤੋਂ ਬਾਅਦ ਬਾਰਿਸ਼ ਆ गई। ਹੁਣ ਨਹਾਉਣ ਦੇ इंतजार 'ਚ ਖਲੋਤੇ ਨੇ ਤੇ ਬਾਰਿਸ਼ रुक गई है। बारिश तुमने रुकवा दी है, अब तुम नहाओगे कैसे? हाय लड़के में टेंशन पै गई। ਮੁੰਡਾ ਵੇਖੋ ਵਿਚਾਰਾ ਕਿੰਨਾ ਪਰੇਸ਼ਾਨ ਹੈ। ਚਲੋ ਦੁਬਾਰਾ ਬਾਰਿਸ਼ ਆ ਗਈ ਤੇ ਫਿਰ ਵੇਖ ਲਾਂਗੇ, ਨਹੀਂ ਤਾਂ ਆਪਾਂ ਆਪਣਾ ਕੰਮ ਤੇ ਕੰਟੀਨਿਊ ਕਰੀਏ ਨਾ, ਆਪ ਦਾ ਕੰਮ ਕਰਦੇ ਹਾਂ ਆਪਾਂ ਬਹਿ ਕੇ। ਬਾਰਿਸ਼ ਰੁਕ ਗਈ ਹੈ ਲੇਕਿਨ ਮੌਸਮ ਬਹੁਤ ਠੰਡਾ ਹੋ ਗਿਆ ਭਾਈ, ਠੰਡਾ ਹੋ ਗਿਆ। ਮੈਂ ਜਿਸ ਟਾਈਮ ਆਇਆ ਬਾਹਰ ਇੰਤਹਾ ਦੀ ਗਰਮੀ ਸੀ, ਇੱਕ ਲੈਵਲ ਸੀ ਗਰਮੀ ਦਾ। ਬਾਰਿਸ਼ ਰੁਕ ਵੀ ਗਈ ਹੈ। ਨੈਟ ਕਿਉਂ ਬੰਦ ਆ ਬਈ? ਨੈਟ ਪਤਾ ਨਹੀਂ ਪਿੱਛੋਂ ਹੀ ਬੰਦ ਹੈ, ਕੱਲ ਦਾ ਬੰਦ ਹੈ, ਕੱਲ ਵੀ ਬੰਦ ਸੀ। ਕੀ ਰੌਲਾ ਕੀ ਆ? ਪਤਾ ਨਹੀਂ ਕੀ ਰੋਲਾ, ਬੰਦ ਕਰ ਦੇਣਾ ਚਾਲੂ ਕਰ ਦੇਣਾ। ਅੱਜ ਕੀ ਉੱਤੇ ਜਲਸਾ ਹੋਣ ਡਿਆ ਜਿਹੜਾ ਪਤਾ ਨਹੀਂ ਕੀ ਕਰਨੇ ਬਾਬਾ ਜੀ, ਨੈਟ ਬੰਦ ਹੈ। ਹੁਣ ਬੇਬੇ ਜੀ ਨਾ ਕਹੀ ਜਾਂਦੀ ਬਾਰ-ਬਾਰ ਨੈਟ ਨਹੀਂ ਚੱਲ ਰਿਹਾ। ਮੈਂ ਥੋੜੀ ਬੰਦ ਕੀਤਾ ਫੜ ਕੇ, ਕਾਲ ਕਰ ਲੈਣੇ ਉਹਨਾਂ ਨੂੰ ਪਤਾ ਚੱਲ ਜਾਂਦਾ। ਬਾਰਿਸ਼ ਨਹੀਂ ਆਈ, ਭੂਰ ਜੀ ਪਈ ਆ ਤੇ ਹਵਾ ਠੰਡੀ ਤਾਂ ਆਈ, ਬਾਹਰ ਠੰਡਾ ਹੋ ਗਿਆ ਚੰਗਾ ਭਲਾ। ਠੰਡੀ ਤਾਂ ਆਈ ਨਾ ਹਵਾ। 6 hours later. ਗੁੱਡ ਮਾਰਨਿੰਗ ਐਵਰੀਬਾਡੀ। ਲੋ ਜੀ ਤੁਸੀਂ ਕਹਿਣਾ ਹੈ ਕਿ ਗੁੱਡ ਮਾਰਨਿੰਗ ਭਾਈ ਆਖੀ ਜਾ ਰਿਹਾ ਕਿ ਦਿਨ ਚੜ ਗਿਆ, ਦਿਨ ਕੋਈ ਨਹੀਂ ਚੜਿਆ, ਮੇਰਾ ਦਿਨ ਚੜ ਗਿਆ। ਸਪੈਸ਼ਲੀ ਬਾਹਰ ਦੇਖੋ ਰਾਤ ਹੋ ਗਈ ਏ, ਕੋਈ 11 ਵਜ ਗਏ ਨੇ। ਅੱਛਾ ਮਾਂ ਜੀ ਹੁਣ ਭੁੱਖ ਬੜੀ ਲੱਗੀ ਹੈ, ਮੈਂ ਨਹਾ ਕੇ ਬਾਬਾ ਜੀ ਸੁੱਤਾ ਉੱਠਿਆ ਵਾਂ ਤੇ ਹੁਣ ਕੱਪੜੇ ਛੱਪੜੇ ਚੇਂਜ ਕਰ ਲਏ ਨੇ। ਮੈਂ ਅੱਜ ਥੱਕਿਆ ਹੀ ਬਹੁਤ ਜ਼ਿਆਦਾ ਹੋਇਆ ਸੀ, ਇੱਕ ਮੇਰੀ ਨੀਂਦ ਨਹੀਂ ਸੀ ਪੂਰੀ ਹੋ ਰਹੀ ਕੰਟੀਨਿਊਸਲੀ ਤੇ ਸ਼ਾਮੀ 7 ਵਜੇ ਮੈਂ ਜਿਹੜਾ ਕੰਮ ਸ਼ਾਮ ਕਰਕੇ ਥੋੜਾ ਜਿਹਾ ਫ੍ਰੀ ਹੋਇਆ ਤੇ ਮੈਂ ਲੇਟਿਆ ਤੇ ਮੈਨੂੰ ਆ ਗਈ ਨੀਂਦ। ਹੁਣ ਕੀ ਬਣਾਇਆ? ਭੁੱਖ ਤਾਂ ਮੈਨੂੰ ਵੀ ਲੱਗੀ ਹੈ, ਪਕਾਇਆ ਕੁਝ ਵੀ ਨਹੀਂਗਾ। ਸ਼ਾਬਾਸ਼, ਰਾਤ ਦੇ 11 ਵਜੇ ਪਏ ਨੇ, ਇਸ ਵੇਲੇ ਹੁਣ ਬਾਹਰੋਂ ਸਬਜ਼ੀ ਕੀ ਲੱਭਣੀ ਹੈ? ਕੁਛ ਨਹੀਂ ਪਕਾਇਆ ਤੇ ਖਾਣਾ ਕੀ ਹੈ? ਮੈਂ ਕਿਹਾ 3-4 ਵਜੇ ਰੋਟੀ ਖਾਧੀ ਸੀ ਤੇ ਤੂੰ ਸੌਂ ਗਿਆ ਤੇ ਫਿਰ ਮੈਂ ਵੀ ਕੋਈ ਨਹੀਂ ਖੌਰ ਕੀਤਾ। ਮੈਂ ਕਿਹਾ ਉੱਠੇਗਾ ਤੇ ਫਿਰ ਵੇਖਾਂਗੇ। ਨਹੀਂ ਉੱਠੇਗਾ ਵੇਖਾਂਗੇ, ਮੈਂ ਕਿਹੜਾ ਦਿਨੇ ਉੱਠਣਾ ਵੀ ਜਿਹੜਾ ਵੇਖਾਂਗੇ ਉੱਠੇਗਾ ਤੇ। ਸਾਲਨ ਪਿਆ ਸੀ, ਆਟਾ ਗੁੰਨਿਆ ਪਿਆ ਸੀ, ਮੈਂ ਕਿਹਾ ਨਾ ਦਿਲ ਕੀਤਾ ਤੇ ਨਾ ਬਣਾਵਾਂਗੇ, ਦਿਲ ਕੀਤਾ ਤੇ ਬਣਾ ਲਾਂਗੇ, ਨਹੀਂ ਤਾਂ ਕੁਝ ਬਾਹਰੋਂ ਥੋੜਾ ਬਹੁਤਾ। ਹੁਣ ਭੁੱਖ ਲੱਗੀ ਨਹੀਂ, ਬਾਹਰੋਂ ਚਸਕਾ ਨਹੀਂ ਹੈ, ਜੇ ਬਾਹਰੋਂ ਥੋੜਾ ਬਹੁਤ ਚਸਕਾ, ਘਰੇ ਹੀ ਕੁਝ ਕਰੋ, ਆਟਾ ਦਲੀਆ ਕਰੋ ਕੋਈ ਵੀ। ਘਰ ਗੈਸ ਹੈਗੀ ਹੈ ਤਾਂ ਬਣਾ ਦਿੰਨੀ ਆ, ਨਹੀਂ ਤਾਂ ਫਿਰ ਕੁਝ ਬਾਹਰੋਂ ਮੰਗਾ ਲਓ। ਗੈਸ ਹੋਏਗੀ, ਗੈਸ ਕਿਹੜਾ ਜਾ ਕੇ ਆ ਜਾਂਦੀ ਹੈ ਇਸ ਵੇਲੇ ਤੱਕ ਨੂੰ। ਪਤਾ ਨਹੀਂ ਆਈ ਕਿ ਨਹੀਂ ਹੈਗੀ ਆ ਮੱਠੀ ਜੀ, ਪਰ ਚੁੱਲ੍ਹਾ ਕੋਈ ਨਹੀਂ ਚੱਲਦਾ ਇੰਨੀ ਨਾਲ। ਆ ਫੇ ਸਿਲੰਡਰ ਵੀ ਮੁੱਕ ਗਿਆ ਵਾ। ਸ਼ਾਬਾਸ਼ ਹੈ ਤੁਹਾਡੇ ਮਾਂ ਜੀ, ਤੁਸੀਂ ਅਜੀਬ ਕੰਮ ਕਰਨ ਦੇ। ਹੁਣ ਤੇਰੇ ਸਾਹਮਣੇ ਤੈਨੂੰ ਮੈਂ ਕਿਹਾ ਸ਼ਾਮ ਨੂੰ ਲੈ ਆਊਗਾ ਗੈਸ, ਤੂੰ ਸੌਂ ਗਿਆ ਵਾ। ਮੈਂ 7 ਵਜੇ ਸੌਣਾ ਪਿਆ, ਤੁਸੀਂ ਸੌਣ ਤੋਂ ਪਹਿਲੇ ਦੱਸ ਦਿਓ ਮੈਨੂੰ ਕਿਹੜੇ ਕੰਮ ਕਰਨਾ ਲੈ। ਇੱਥੇ ਜਦੋਂ ਬੈਠਾ ਹੁਣ ਖਾਣ ਨੂੰ ਵੀ ਕੁਛ, ਖਾਣ ਨੂੰ ਤੇ ਮਤਲਬ ਬੰਦਾ ਬਣਾ ਲੈਂਦਾ, ਉਸ ਗੈਸ ਤੇ ਬਣਾ ਲੈਂਦਾ ਨਾ ਬੰਦਾ, ਉਹ ਤੇ ਚਲੋ ਖਤਮ ਹੈ। ਹਾਏ ਮੈਂ ਐਵੇਂ ਬਣਾ ਕੇ ਕਿੱਦਾਂ ਰੱਖ ਦਿੰਦੀ? 7 ਵਜੇ ਰੋਟੀ ਪਕਾ ਕੇ ਰੱਖ ਦੇ ਤੂੰ ਹੁਣ ਖਾਣੀ ਸੀ, ਦੁਕਾਨ ਦੀ ਰਹਿਣੀ ਸੀ। ਬਾਹਰੋਂ ਮੰਗਵਾਉਣ ਦਾ ਬਹਾਨਾ ਕਿ 7 ਵਜੇ ਤੁਸੀਂ ਪਕਾ ਕੇ ਵੀ ਲੇਟਦੇ, 9 ਵਜੇ ਗੈਸ ਜਾਂਦੀ। ਉਹ ਵੀ ਆ ਇੱਕ ਰੋਟੀ 9 ਵਜੇ ਗੈਸ ਜਾਂਦੀ, ਤੁਸੀਂ 9 ਵਜੇ ਪਕਾ ਕੇ ਵੀ ਲੇਟ ਦਿੰਦੇ, 9 ਤੋਂ ਹੁਣ 11 ਤੱਕ 2 ਘੰਟੇ ਨੇ ਸਿਰਫ। ਹਫਤਾ ਡੇਢ ਹੋ ਗਿਆ ਘਰ ਦੀ ਖਾ ਕੇ, ਬੰਦਾ ਬੋਰ ਨਹੀਂ ਹੋ ਜਾਂਦਾ। ਚਲੋ ਬੰਦਾ ਕੋਈ ਮਰਕ ਮੁੱਟਾ ਚਸਕਾ ਲਾ ਲੈਂਦਾ ਬਾਹਰੋਂ, ਕੋਈ ਇੰਨੇ ਕਿ ਚੁੰਡੀ ਵਿਛਾਇਆ ਬਣਾ ਕੇ। ਉਹ ਮੇਰਾ ਦੂਜਾ ਮੋਬਾਈਲ ਦਿਓ ਕਿੱਥੇ ਆ? ਚੁੰਡੀ ਚਸਕਾ ਤੁਸੀਂ ਜਿਹੜਾ ਨਾ ਚਸਕਿਆਂ ਤੇ ਲੱਗੇ ਜੇ ਅੱਜ ਕੱਲ। ਮਰ ਜਾ
ਜਾਣਾ ਜਾਨ ਛੱਡ ਜਾਣਾ ਕੀ ਇਹ ਮਰ ਜਾਣਾ ਜਾਨ ਛੱਡ ਹੀ ਜਾਣਾ ਹੁੰਦਾ ਸਾਰਿਆਂ ਨੇ। ਚਲੋ ਜੀ ਕੋਈ ਸ਼ਾਇਦ ਮੈਂ ਆਰਡਰ ਕਰ ਲਾਂ ਹੁਣ ਪਹਿਲੇ ਤੇ ਫਿਰ ਇਹ ਹੁੰਨੇ ਆ ਮਰ ਜਾਣਾ ਜਾਨ ਛੱਡਣਾ। ਸਾਰੀ ਦੁਨੀਆ ਨੇ ਮਰਨਾ ਹੈ, ਕੋਈ ਨੋਖਾ ਆਪਾਂ ਕੋਈ ਨੋਖਾ ਨਹੀਂ ਮਰਨਾ। ਮਰ ਜਾਣਾ ਜਾਨ ਛੱਡ ਜਾਣਾ। ਵੇਖੋ ਡਾਇਲੋਗ ਚੈੱਕ ਕਰੋ, ਰਾਤ ਦੇ 12 ਵਜੇ ਨੇ ਤੇ ਇਮੋਸ਼ਨਲ ਡਾਇਲੋਗ। ਵਾਹ, ਮਰ ਜਾਣਾ ਜਾਨ ਛੱਡ ਜਾਣਾ। ਮਰ ਜਾਣਾ ਜਾਨ ਛੱਡ ਜਾਣਾ ਕੀ ਲੈ ਜਾਣਾ। ਸਾਰਿਆਂ ਨੇ ਮਰਨਾ, ਸਾਰਿਆਂ ਨੇ ਜਾਨ ਛੱਡਣਾ। ਆਪਾਂ ਕੋਈ ਨੋਖਾ ਨਹੀਂ ਮਰਨਾ, ਨਾ ਕੋਈ ਨੋਖਾ ਜਾਨ ਨਹੀਂ ਛੱਡਣਾ। ਜਾਂ ਖਾਦਾ ਪੀਤਾ ਬੁਰਕੀ ਨਾਲ ਜਾਂ ਸਾਡੇ ਕੋਈ ਅਮਾਲ ਚੰਗੇ ਜਾਣੇ ਨਾਲ। ਅਮਾਲ ਨਾਲ ਜਿਹੜੇ ਖਾਦਾ ਪੀਤਾ ਵੀ ਨਾਲ ਕੋਈ ਨਹੀਂ ਜਾਣਾ, ਉਹ ਵੀ ਖਾ ਪੀ ਲਿਆ ਤੇ ਹਜ਼ਮ ਹੋ ਗਿਆ, ਬਸ ਗੱਲ ਖਤਮ। ਨਹੀਂ ਉਹ ਖਾ ਪੀ ਜਾਵਾਂਗੇ, ਪਿੱਛੋਂ ਲੋਕੀ ਤਰ੍ਹਾਂ ਖਾਊਗਾ। ਸ਼ਾਬਾਸ਼, ਚੰਗੀ ਸੋਚ ਰੱਖੀ। ਵਾਹ ਵੀ ਵਾਹ, ਕੀ ਬਾਤ। ਮੇਰੀ ਇੱਕ ਗੱਲ ਸੁਣ ਲਓ ਧੀਓ ਤੇ ਪੁੱਤਰੋ ਤੇ ਮੇਰੇ ਪੁੱਤਰੋ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਸਾਡੀ ਵੀਡੀਓ ਸਬਸਕ੍ਰਾਈਬ ਕਿਉਂ ਨਹੀਂ ਕਰਦੇ? ਕਿ ਮੇਰੀ ਤੁਹਾਡੇ ਨਾਲ ਲੜਾਈ ਹੈ ਕੋਈ, ਜਾਂ ਮੈਂ ਤੁਹਾਡਾ ਕੋਈ ਕਸੂਰ ਹੈ ਮੈਂ ਕੀਤਾ ਜਿਹੜਾ ਤੁਹਾਡੇ ਰਿਸ਼ਤੇ ਖੋਤੇ? ਮੇਰੇ ਪੁੱਤ ਇਦਾਂ ਕਰਿਆ ਕਰੋ, ਵੀਡੀਓ ਨੂੰ ਇਦਾਂ ਵੇਖਿਆ ਕਰੋ, ਇਦਾਂ ਸਬਸਕ੍ਰਾਈਬ ਕਰਿਆ ਕਰੋ। ਜਦੋਂ ਤੁਸੀਂ ਬਾਹਰ ਮੋੜ ਤੇ ਖੜੋਨੇ ਆ ਤੇ ਫਿਰ ਬੁੜੀਆਂ ਹਾਲ ਵੇਚਦੇ ਆ, ਇਦਾਂ ਵੀਡੀਓ ਵੇਖਿਆ ਕਰੋ। ਇਹ ਚੰਗੀ ਨਿਗਾਹ ਲਾ ਕੇ, ਚੰਗੀ ਨਿਗਾਹ ਲਾ ਚੰਗੀ ਤਰ੍ਹਾਂ ਨਿਗਾਹ ਲਾ ਕੇ ਵੀਡੀਓ ਪੂਰੀ ਵੇਖੀ, ਵੇਖ ਕੇ ਫਿਰ ਉਹਨੂੰ ਲਾਈਕ ਕੀਤਾ, ਫਿਰ ਉਹਨੂੰ ਸ਼ੇਅਰ ਕੀਤਾ, ਕਿਸੇ ਫਰੈਂਡ ਨੂੰ ਉਹਨੂੰ ਸ਼ੇਅਰ ਕਰ ਲਿਆ ਕਰੋ। ਵੇ ਕਮਲਿਓ ਪੁੱਤੋ, ਕੋਈ ਤਾਂ ਹੈਲਪ ਕਰਿਆ ਕਰੋ। ਕਿਉਂ ਸਤਾਈ ਖੜੋਤੇ ਆ? ਹਾਂ ਸਦਕੇ ਜਾਵਾਂ, ਸਦਕੇ ਪੁੱਤ ਧੀਆਂ ਨੂੰ ਵੀ ਕਹਿਣ ਦੇ ਧੀਓ, ਤੁਸੀਂ ਵੀ ਇਦਾਂ ਜਿੱਦਾਂ ਕਿ ਸੋਹਣੀਆਂ ਮੁੱਛਾਂ ਵਾਲੇ ਮੁੰਡੇ ਨੂੰ ਵੇਖਦੀ ਆ ਨਾ, ਇਦਾਂ ਵੀਡੀਓ ਵੇਖਿਆ ਕਰੋ, ਤੁਹਾਨੂੰ ਸਬਸਕ੍ਰਾਈਬ ਕਰਿਆ ਕਰੋ। ਵਾਹ ਵਾਹ, ਕੀ ਬਾਤ। ਸੁਣ ਲੈ, ਧੀਆਂ ਨੇ ਵੀ ਤੇ ਪਤਾ ਨਹੀਂ। A few moments later. ਲੋ ਜੀ, ਮਾਂ ਜੀ ਦਾ ਆਰਡਰ ਆ ਗਿਆ ਹੁਣ। ਠੀਕ ਹੈ, ਹੁਣ ਖੁਸ਼ ਜੇ? ਹੁਣ ਰੋਟੀਆਂ ਨਹੀਂ ਪਕਾਉਣੀਆਂ ਪਈਆਂ, ਰੋਟੀਆਂ ਆ ਗਈਆਂ ਨੇ। ਰੋਟੀ ਦੇ ਨਾਲ ਰੋਟੀ ਵੀ ਆ ਗਈ ਹੈ, ਰੋਟੀ ਵੀ ਆ ਗਈ ਤੇ ਰੋਟੀ ਵੀ ਆ ਗਈ ਹੈ, ਚਾਹ ਵੀ ਆ ਗਈ ਤੇ ਚੂ ਵੀ ਆ ਗਈ ਹੈ। ਹੁਣ ਤੇ ਵੇ, ਹੁਣ ਤਾਂ ਆਵਾਜ਼ ਵੀ ਨਿਕਲਣੀ। ਬੁੜੀਆਂ ਨੂੰ ਰੋਟੀ ਨਾ ਪਕਾਉਣੀ ਪਵੇ, ਮਤਲਬ ਚੁੱਲ੍ਹੇ ਤੋਂ ਬੁੜੀਆਂ ਦੀ ਜਾਨ ਛਡਾ ਦਿਓ ਤੇ ਬੁੜੀਆਂ, ਮੈਂ ਕਹਿੰਦਾ ਇੰਜ ਖੁਸ਼ ਰਹਿਣਗੀਆਂ। ਬੁੜੀਆਂ ਨੇ ਕਹਿਣਾ ਕਿ ਅਸੀਂ ਜੰਨਤ ਦੇ ਵਿੱਚ ਆ। ਹਰ ਗੱਲ ਖੁਸ਼-ਖੁਸ਼, ਹਰ ਜਿੱਦਣ ਮਿੱਠੀ ਬੁੜੀਆਂ ਨੂੰ ਤੁਸੀਂ ਕਿਸੇ ਦਿਨ ਕਹੋਗੇ ਨਾ ਕਿ ਜੀ ਅੱਜ ਤੁਹਾਨੂੰ ਨਾ ਖਾਣਾ ਖੁਣਾ ਨਾ ਪਕਾਓ, ਕਰਿਆ ਜੇ ਬਾਹਰ ਜਾਣਾ, ਉਦੋਂ ਵੇਖਿਆ ਜੇ ਬੁੜੀਆਂ ਦੇ ਮੂੰਹ ਤੇ ਖੁਸ਼ੀਆਂ। ਤੁਹਾਡੇ ਕੋਲ ਸਿਆਣੀਆਂ ਨਹੀਂ ਜਾਣਾ ਸਾੜ ਫੂਕਣੇ, ਬੁੜੀਆਂ ਨੇ ਬੰਦ ਕਰ ਦੇਣੇ ਸਾਰੀਆਂ ਜਿਹੜੀਆਂ ਸਾੜ ਫੂਕਦੀਆਂ ਨੇ। ਐ ਫਰੈਸ਼ ਹੋਏ ਨਹੀਂ। ਐ ਵੇਖੋ, ਐ ਚੈੱਕ ਕਰੋ, ਸਮਾਈਲਾਂ ਵੇਖੋ। ਚਲੋ ਹੁਣ ਭੁੱਖ ਲੱਗੀ ਵੀ ਹੈ, ਮੈਂ ਕੋ ਰੋਟੀ ਖਾ ਲਾਂ ਤੇ ਫਿਰ ਅੱਗੇ ਆਪਾਂ ਚਲਾਨੇ ਹਿਸਾਬ ਕਿਤਾਬ ਕੀ ਚੱਲਣਾ ਹੈ। ਸ਼ੁਕਰ ਅਲਹਮਦੁਲਿਲਾ ਜੀ, ਖਾਣਾ ਸ਼ਾਨਾ ਖਾ ਲਿਆ। ਹਾਂਜੀ ਹੁਣ ਖੁਸ਼ ਜੀ? ਟੇਸਟ ਠੀਕ ਸੀ? ਪੇਟ ਭਰ ਗਿਆ ਤੇ ਖੁਸ਼। ਟੇਸਟ ਠੀਕ ਸੀ? ਸ਼ੁਕਰ ਅੱਲਾਹ ਯੈਸ। ਹੁਣ ਉੱਠ ਕੇ ਨਾ, ਹੁਣ ਰੋਟੀ ਤੇ ਖਾ ਲਈ, ਹੁਣ ਚਾਹ ਤੇ ਪੀ ਲਈਏ। ਠੀਕ ਹੈ, ਤੇ ਹੁਣ ਚੂ ਕਰ ਲਓ ਨਾ ਕੁਛ ਤੋਂ। ਠੀਕ ਹੈ, ਆ ਰੋਟੀ ਚਾਹ ਸੀ, ਹੁਣ ਤੋਂ ਚੂ ਦਾ ਬੰਦੋਬਸਤ ਕਰ ਲਓ ਤਾਂ ਕਿ ਫਰੈਸ਼ ਹੋਈਏ। ਹੁਣ ਬਾਬਾ ਜੀ 12 ਵਜੇ ਗਏ ਨੇ, 12 ਵਜ ਗਏ ਨੇ, ਹੁਣ ਕੋਈ ਕੰਮ ਧੰਦੇ ਤੇ ਬਹਿਣਾ ਹੈ। ਠੀਕ ਹੈ, ਕੋਈ ਕੰਮ ਸ਼ਾਮ ਕਰਨਾ ਹੈ, ਐਕਟਿਵ ਹੋਏਗਾ ਬੰਦਾ ਤੇ ਕੰਮ ਤੇ ਬੇਗਾ ਨਾ। ਐਕਟਿਵਨੈਸ ਜਿੰਨੀ ਦੇਰ ਤੱਕ ਉਨੀ ਦੇਰ ਕੰਮ ਨਹੀਂ ਹੋਣਾ। ਤੇ ਹੁਣ ਜਿਹੜਾ ਤੁਸੀਂ ਅਗਰ ਵੇਖਦੇ ਆ ਗੈਸ ਹੈਗਾ ਤੇ ਫਿਰ ਚੂ ਵੀ ਕਰ ਦਿੰਨੇ ਆ। ਗੈਸ ਹੈਗਾ, ਗੈਸ 100 ਬਿਸਮਿਲ੍ਲਾ ਗੈਸ ਆ ਗਿਆ। ਮੈਂ ਕਹਿੰਦਾ ਗੈਸ ਇਸ ਟਾਈਮ ਜਿਹੜਾ ਬੰਕਰਾ ਮਾਰ ਰਿਹਾ ਹੁੰਦਾ, ਇਸ ਟਾਈਮ ਗੈਸ ਚੁੱਲ੍ਹਾ ਬਾਲੇਗਾ ਤੇ ਫੇਰ ਗੱਲ ਕਰੂੰਗੀ। ਆ ਗਿਆ, ਆ ਗੈਸ ਆ ਗਿਆ। ਯੈਸ ਕਰੋ, ਗੈਸ ਆ ਗਿਆ। ਯੈਸ ਕਬੱਡੀ ਚਾਹ ਪਾ ਕੇ ਨੂੰ ਵੇਖ ਥੋੜਾ ਬੰਦ ਕਰ। ਥੋੜਾ ਜਿਹਾ ਗੈਸ ਆ ਗਿਆ। ਲਓ ਜੀ ਉੱਠੋ, ਉੱਠ ਕੇ ਚਾਹ ਦੇ ਉੱਤੇ ਚੂ ਰੱਖੋ ਤੇ ਇੱਥੇ ਆਪਾਂ ਹੁਣ ਚਾਹ ਪੀਨੇ ਆ। ਚਾਹ ਪੀ ਕੇ ਤੇ ਕੋਈ ਮਿੱਠੀਆਂ ਗੱਲਾਂ ਬਾਤਾਂ ਕਰਦੇ ਆ। 2-3 ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਗੱਲਾਂ ਇਹ ਵੇ ਕਿ ਮੈਨੂੰ ਇਹ ਦੱਸੋ, ਤੁਸੀਂ ਵੀਡੀਓ ਤੇ ਵੇਖਦੇ ਜੇ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਿਉਂ ਨਹੀਂ ਕਰਦੇ? ਕੀ ਹੱਥ ਥੱਕ ਜਾਂਦੇ ਨੇ? ਕੀ ਕੋਈ ਮੇਰੇ ਨਾਲ ਦੁਸ਼ਮਣੀ ਹੈ ਸਪੈਸ਼ਲ? ਕੀ ਕੋਈ ਲੜਾਈ ਝਗੜਾ ਹੈ? ਕੀ ਰੌਲਾ ਕੀ ਹੈ? ਤੁਸੀਂ ਰੌਲਾ ਦੱਸੋ। ਅੱਜ ਆਪਾਂ ਪੰਚਾਇਤ ਲਾਈ, ਆਪਾਂ ਗੱਲ ਨਿਬੇੜਨੀ ਹੈ। ਗੱਲ ਨਿਬੇੜ ਕੇ ਫਿਰ ਹਟਣਾ ਆਪਾਂ। ਮੈਂ ਤਾਂ ਅੱਗੇ ਨਾ ਧੀਆਂ ਪੁੱਤਰਾਂ ਨੂੰ ਆਖਿਆ, ਪੁੱਤਰ ਤੁਹਾਡੀ ਸਪੋਰਟ ਨਾਲ ਹੀ ਹੈ ਕਿ ਮੈਂ ਇਹ ਵੇਖਿਆ ਕਿ ਜਿਹੜੇ ਲੋਕ ਜਿਹੜੇ ਨੇ ਭਾਸ਼ਾ ਖਿਲਾਰਦੇ ਆ ਤੇ ਉਹ ਵਾਲ ਖੁੱਲੇ ਛੱਡੀ ਫਿਰਦੀਆਂ ਨੇ, ਮੁੰਡੇ ਨੇ ਉਹ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦੇ ਆ ਤੇ ਬੁੱਢੇ ਡਾਂਸ ਕਰਨ ਦਾ ਦਾੜੀਆਂ ਰੱਖ ਕੇ, ਉਹਨਾਂ ਨੂੰ ਦੁਨੀਆ ਬੜੀ ਲਾਈਕ ਕਰਦੀ, ਬੜੀ ਉਹਨਾਂ ਨੂੰ ਸਪੋਰਟ ਕਰਦੀ ਆ। ਉਹ ਕੋਈ ਮਣਕੇ ਪਾਈ ਫਿਰਦੇ ਨੇ, ਕੋਈ ਪੀਰ ਨੇ ਉਹਨਾਂ ਤੋਂ ਚੌਲਾਂ ਦੀਆਂ ਢੇਰੀਆਂ ਕੀਤੀਆਂ, ਉਹਨਾਂ ਨੂੰ ਬੜੀ ਸਪੋਰਟ ਕਰਦੇ ਨੇ। ਜੇ ਅੱਛੇ ਬੰਦੇ ਦੀ ਸਪੋਰਟ ਕਰੋ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜ਼ਬਰਦਸਤੀ ਹੈ, ਪਿਆਰ ਮੁਹੱਬਤ ਆ। ਤੁਹਾਡੇ ਪਿਆਰ ਮੁਹੱਬਤ ਨਾਲ ਹੀ ਅਸੀਂ ਅੱਗੇ ਵਧਣਾ। ਹਾਂਜੀ, ਇਹ ਮਿਹਨਤ ਕਰ ਰਹੇ ਆ ਤੇ ਮਿਹਨਤ ਦਾ ਸਿਲਾ ਕੀ ਹੈ? ਸਿਰਫ ਤੁਸੀਂ ਇੱਕ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਪੂਰੀ ਦੇਖਣਾ ਬਸ। ਅੱਗੇ ਅੱਛੀ ਲੱਗੇ ਤੇ ਸ਼ੇਅਰ ਕਰਨਾ, ਨਾ ਅੱਛੀ ਲੱਗੇ ਤੇ ਨਾ ਸਹੀ, ਕੋਈ ਮਸਲਾ ਨਹੀਂ। ਠੀਕ ਹੈ, ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ, ਤੁਸੀਂ ਲਾਈਕ ਕੋਈ ਨਹੀਂ ਕਰਦੇ। ਲਾਈਕ ਚਲੋ ਫਿਰ ਵੀ ਖਾਂਦੇ, ਲੇਕਿਨ ਕਮੈਂਟ ਤਾਂ ਕਰਦੇ ਹੀ ਨਹੀਂ ਆ, ਤਾਂ ਮਸ਼ਵਰਾ ਤੇ ਦਿੰਦੇ ਹੀ ਨਹੀਂ ਕੁਝ ਵੀ। ਦੂਸਰੀ ਗੱਲ ਇਹ ਆ ਕਿ ਮੇਰੇ ਧੀਆਂ ਪੁੱਤਰਾਂ ਜਿਹੜੇ ਵੀ ਵੀਡੀਓ ਵੇਖਦੇ ਹੋ ਨਾ, ਹਿੰਮਤ ਨਹੀਂ ਹਾਰਨੀ, ਐਵੇਂ ਮਿਹਨਤ ਕਰਦੇ ਰਹਿਣਾ ਤੇ ਡਟੇ ਰਹਿਣਾ, ਇਨਸ਼ਾਅੱਲਾ ਤਰੱਕੀ। ਹਾਂ, ਅਸੀਂ ਸਾਡਾ ਕੰਮ ਮਿਹਨਤ ਕਰਦੇ ਰਹਿਣਾ, ਤੁਹਾਡਾ ਕੰਮ ਵੇਖਦੇ ਰਹਿਣਾ। ਵੇਖਣ 'ਚ ਵੀ ਤਰੱਕੀ ਹੈ। ਮਿਨੀ ਫੈਮਿਲੀ ਜਿੱਦਾਂ ਗਰੋ ਕਰੇਗੀ, ਤੁਸੀਂ ਮਿਨੀ ਫੈਮਿਲੀ ਦੇ ਮੈਂਬਰ ਜੇ। ਇਹ ਚਾਹ ਦਾ ਕੱਪ ਤੁਹਾਡੇ ਲਈ ਵੀ ਉਹਨੇ ਪੱਕੇਗਾ। ਅੰਦਰ ਗਰਮੀ ਵੱਧ ਵੀ। ਅੱਜ ਮੌਸਮ ਬੜਾ ਮਜ਼ੇਦਾਰ ਹੈ ਜੀ। ਆ ਵੇਖੋ, ਹੁਣ ਅੱਜ ਪੱਖਾ ਬੰਦ ਕੀਤਾ, ਫਿਰ ਤੁਸੀਂ ਕਹਿਣਾ ਭਾਈ ਪੱਖਾ ਸਾਫ਼ ਕਰ ਲਓ। ਪੱਖਾ ਹੁਣ ਮੈਂ ਸਾਫ਼ ਕਰਾਂਗਾ ਹਫ਼ਤੇ ਬਾਅਦ ਹੀ, ਜਦੋਂ ਪੱਖੇ ਬੰਦ ਹੋ ਗਏ ਨਾ। ਪੱਕੇ ਪੱਖੇ ਸਾਫ਼ ਕਰਕੇ ਇਹਨਾਂ ਉੱਤੇ ਅਖਬਾਰਾਂ ਐਤਕੀ ਚੜਾ ਦੇਣੀਆਂ ਨੇ। ਯੈਸ, ਮਾਹੌਲ ਪ੍ਰੋਟੋਕੋਲ 330 ਤੇ ਕਰ ਦੇਣਾ।
ਮੌਸਮ ਬੜਾ ਫਰੈਸ਼ ਹੋ ਗਿਆ ਕਿਉਂਕਿ ਅੱਜ ਦੁਪਹਿਰੇ ਜਿਹੜਾ ਨਾ ਜਿਸ ਟਾਈਮ ਮੈਂ ਆਫਿਸ ਤੋਂ ਵਾਪਸ ਆਇਆ ਉਸ ਤੋਂ ਬਾਅਦ ਤੇ ਗਰਮੀ ਬਹੁਤ ਜ਼ਿਆਦਾ ਸੀ ਲੇਕਿਨ ਅਚਾਨਕ ਹਨੇਰੀ ਆਈ ਕੋਈ 1 ਵਜੇ ਤੇ ਹਲਕੀ ਫੁਲਕੀ ਜਿਹੀ ਬਾਰਿਸ਼ ਹੋਈ ਤੇ ਸ਼ਾਮ ਨੂੰ ਬੱਦਲ ਛਾਏ ਸੀ, ਝਾੜ ਹੋਇਆ ਪਿਆ ਸੀਗਾ। ਠੀਕ ਹੈ, ਮੈਂ ਉਦੋਂ ਵੀਡੀਓ ਸ਼ੂਟ ਕਰਨੀ ਸੀ ਲੇਕਿਨ ਇਹ ਕਿ ਕੰਮ 'ਚ ਫਸਿਆ ਸੀ, ਮੈਂ ਬਾਹਰ ਨਹੀਂ ਨਿਕਲ ਸਕਿਆ, ਟਾਈਮ ਨਹੀਂ ਮਿਲਿਆ। ਤੇ ਬਾਬਾ ਜੀ ਉਦੋਂ ਦਾ ਐਸਾ ਠੰਡਾ ਹੋਇਆ ਕਿ ਹੁਣ ਜਿਹੜਾ ਨਾ ਬਿਲਕੁਲ ਫਰੈਸ਼ ਇੰਜ ਮੌਸਮ ਹੈ ਅੰਦਰ ਕਿ ਜੀ ਤੁਸੀਂ ਪੱਖਾ ਚਲਾ ਲਓ ਤੇ ਖੁਸ਼, ਨਾ ਚਲਾ ਲਓ ਤੁਸੀਂ ਤਾਂ ਵੀ ਖੁਸ਼, ਮਤਲਬ ਟੈਨਸ਼ਨ ਨਹੀਂ ਹੈ। ਹੁਣ ਦੇਖੋ ਪੱਖਾ ਬੰਦ ਹੈ, ਕੋਈ ਪਸੀਨਾ ਨਹੀਂ ਆ ਰਿਹਾ ਭਰਾ ਤੁਹਾਡੇ ਨੂੰ, ਬਿਲਕੁਲ ਐ 330 ਤੇ ਮਾਹੌਲ ਹੈ। ਪੈਰ ਵੀ ਅੱਜ ਸੁੱਤੇ ਪਏ ਤੇ ਮੇਰੇ ਹਲਕੇ ਹਲਕੇ ਠਰ ਜੇ ਰਹੇ ਸੀ, ਜਿਵੇਂ ਖੇਸ ਲੈਣ ਨੂੰ ਦਿਲ ਕਰਦਾ। ਮੌਸਮ ਇੰਜੋਇਮੈਂਟ ਵਾਲਾ ਆ ਰਿਹਾ ਲੇਕਿਨ ਉਹ ਕਹਿੰਦੇ ਨੇ ਨਾ ਕਿ ਜਿਵੇਂ ਸਰਦੀ ਜਾਂਦੇ ਜਾਂਦੇ ਇੱਕ ਵਾਰੀ ਆਪਣਾ ਰੂਪ ਚਾੜ ਕੇ ਜਾਂਦੀ ਹੈ ਕਿ ਇੱਕ ਵਾਰੀ ਜਾਂਦੇ ਜਾਂਦੇ ਨਾ ਇੱਕ ਵਾਰੀ ਟੁੱਟ ਕੇ 4 ਦਿਨ ਸਰਦੀ ਪੈਂਦੀ। ਇੰਝ ਹੀ ਗਰਮੀ ਨੇ ਕੀਤਾ, ਜਾਂਦੇ ਜਾਂਦੇ ਇੱਕ ਵਾਰੀ ਬਾਰਿਸ਼ਾਂ ਪਈਆਂ, ਮੌਸਮ ਪੁਰਸਕੂਨ ਹੋ ਗਿਆ ਲੇਕਿਨ ਉਸ ਤੋਂ ਬਾਅਦ ਫਿਰ ਗਰਮੀ ਨੇ ਕਿਹਾ ਮੈਂ ਹੁਣ ਜਾਣਾ ਹੈ। ਹੁਣ ਜਿਹੜਾ 9ਵਾਂ ਮਹੀਨਾ ਚੜ ਗਿਆ ਤੇ ਗਰਮੀ ਨੇ ਇੱਕ ਵਾਰੀ ਫਿਰ ਆਪਣਾ ਜ਼ੋਰ ਦਿਖਾਇਆ ਪੂਰਾ ਕਰਕੇ ਨਾ, ਜ਼ੋਰ ਦਿਖਾ ਕੇ ਤੇ ਲੇਕਿਨ ਹੁਣ ਗਰਮੀ ਨੇ ਕਿਹਾ ਹੁਣ ਮੈਂ ਜਾਣਾ ਬਸ, ਹੁਣ ਆਪਦਾ ਜ਼ੋਰ ਦਿਖਾਤਾ, ਝਟਕਾ ਮਾਰਤਾ ਇੱਕ ਦਫਾ ਗਰਮੀ ਦਾ ਤੇ ਹੁਣ ਫਿਰ ਡਾਊਨ ਹੋ ਗਿਆ ਕੰਮ ਤੇ ਹੁਣ ਮੌਸਮ ਫਿਰ ਖੁਸ਼ਗਵਾਰ ਹੋ ਗਿਆ। ਤੇ ਤੁਸੀਂ ਦੱਸੋਗੇ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਪਏ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਮੌਸਮ ਕਿਵੇਂ ਦਾ? ਬਾਰਿਸ਼ਾਂ ਬੁਰਸ਼ਾਂ ਹੋ ਰਹੀਆਂ ਕਿ ਕੋਈ ਨਹੀਂ? ਸਾਡੇ ਤੇ ਵਾਵਾ ਦਿਨ ਹੋ ਗਏ ਬਾਰਿਸ਼ ਕਿਉਂ ਨਹੀਂ, ਅੱਜ 2-4 ਕਣੀਆਂ ਪਈਆਂ ਸਿਰਫ। ਤੇ ਹੁਣ ਬੇਬੇ ਜੀ ਬਣਾਉਂਦੇ ਨੇ ਚਾਹ। ਠੀਕ ਹੈ, ਗੈਸ ਆਪਣੀ ਕਾਫੀ ਹੱਦ ਤੱਕ ਆ ਚੁੱਕੀ ਹੈ, ਚਾਹ ਬਣਦੀ ਹੈ ਤੇ ਆਪਾਂ ਚਾਹ ਪੀਨੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਕੰਮ ਤੇ ਬਹਿ ਜਾਣਾ। ਤੇ ਇੱਥੇ ਆਪਾਂ ਕਰਦੇ ਹਾਂ ਅੱਜ ਦਾ ਵਲੋਗ। ਐਂਡ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਫਿਰ ਬਾਰ-ਬਾਰ ਇੱਕ ਹੀ ਗੱਲ ਕਹਿ ਰਿਹਾ ਤੇ ਇਨਸ਼ਾਅੱਲਾ ਸੁਬਹ ਮਿਲਦੇ ਇੱਕ ਨਵੇਂ ਵਲੋਗ ਦੇ ਵਿੱਚ। ਭਰਾ ਨੂੰ ਦਿਓ ਇਜਾਜ਼ਤ, ਅੱਲਾ ਦੇ ਹਵਾਲੇ ਤੇ ਬਾਏ ਬਾਏ।